ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅੱਜ ਅਨਾਉਂਸ ਕੀਤਾ ਕਿ ਉਹ $5 ਮਿਲੀਅਨ ਨਵੇਂ ਡੀਸੈਲਿਨੇਸ਼ਨ ਪ੍ਰੋਜੈਕਟਸ ਦੇ ਉੱਤੇ ਸਪੈਂਡ ਕਰਨ ਜਾ ਰਹੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਐਕਸਟ੍ਰੀਮ ਜੋ ਵੈਦਰ ਦੇ ਵਿੱਚ ਆ ਰਿਹਾ ਆ ਪੂਰੀ ਸਟੇਟ ਦੇ ਵਿੱਚ, ਤੇ ਉਹਦੇ ਲਈ ਸਾਨੂੰ ਆਪਣਾ ਜਿਹੜਾ ਵਾਟਰ ਸਿਸਟਮ ਆ ਉਹਨੂੰ ਰੀਸ਼ੇਪ ਕਰਨਾ ਪੈਣਾ ਤਾਂ ਕਿ ਨਵੇਂ ਜਿਹੜੇ ਚੈਲੰਜ ਆ ਉਹਨਾਂ ਨੂੰ ਸੈੱਟ ਕੀਤਾ ਜਾ ਸਕੇ ਤੇ ਆਪਣੀਆਂ ਕਮਿਊਨਿਟੀਜ਼ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਇਹ ਅੱਜ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜਿਹੜੇ ਫੰਡਸ ਆ ਉਹ ਲਾਸ ਐਂਜਲਸ ਦੇ ਵਿੱਚ ਪ੍ਰੋਜੈਕਟਸ, ਫ੍ਰਿਜ਼ਨੋ, ਮੈਂਡੋਸਿਨੋ ਕਾਉਂਟੀ, ਇਹਨਾਂ ਤਿੰਨਾਂ ਏਰੀਆ ਦੇ ਵਿੱਚ ਜਾਊਗੇ ਜਿੱਥੇ ਕਿ ਫੈਸਿਲਿਟੀਜ਼ ਬਣਾਈਆਂ ਜਾਊਗੀਆਂ ਜੋ ਸਾਲਟਸ ਤੇ ਮਿਨਰਲਸ ਨੂੰ ਸੀ ਵਾਟਰ ਦੇ ਵਿੱਚੋਂ ਰਿਮੂਵ ਕਰਨਗੀਆਂ ਤੇ ਇਹ ਜਿਹੜਾ ਪਾਣੀ ਆ ਇਹ ਫਿਰ ਇਸ ਨੂੰ ਯੂਜ਼ ਕੀਤਾ ਜਾ ਸਕੂਗਾ। ਲਾਸ ਐਂਜਲਸ ਕਾਉਂਟੀ ਦੇ ਵਿੱਚ ਵੀ ਇਦਾਂ ਦਾ ਜਿਹੜਾ ਪ੍ਰੋਜੈਕਟ ਆ ਉਹ ਸਿਟੀ ਆਫ ਟੋਰੈਂਸ ਨੇ ਡੀਸੈਲਿਨੇਟਡ ਵਾਟਰ ਦਾ ਜਿਹੜਾ ਆ 1120 ਏਕੜ ਫੀਟ ਪਰ ਈਅਰ ਦੇ ਹਿਸਾਬ ਨਾਲ ਸੈਟਅਪ ਕੀਤਾ ਹੋਇਆ ਹੈਗਾ ਆ। ਵੈਸਟਲੈਂਡਸ ਵਾਟਰ ਡਿਸਟ੍ਰਿਕਟ ਡਿਜ਼ਾਈਨ ਪਾਇਲਟ ਪ੍ਰੋਜੈਕਟ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਆ, ਉਹ ਵੀ ਇਹਦੇ ਉੱਤੇ ਜਿਹੜਾ ਆ ਵਰਕਆਊਟ ਕਰੂਗਾ। ਸੋ ਇਹ ਸਾਰੇ ਕਾਸੇ ਦੇ ਨਾਲ ਕਹਿੰਦੇ ਵੀ 2030 ਤੱਕ 28,000 ਏਕੜ ਫੀਟ ਪਰ ਈਅਰ ਦੇ ਹਿਸਾਬ ਨਾਲ ਪਾਣੀ ਜਿਹੜਾ ਆ ਉਹ ਵਰਤੋਂ ਦੇ ਵਿੱਚ ਆ ਜਾਊਗਾ। ਤੇ ਤੀਜਾ ਜਿਹੜਾ ਇਨੀਸ਼ੀਏਟਿਵ ਆ ਉਹ ਸਿਟੀ ਆਫ ਬ੍ਰੈਗ ਡਿਜ਼ਾਈਨ ਪਾਇਲਟ ਪ੍ਰੋਜੈਕਟ ਆ, ਉੱਥੇ ਵੀ ਜਿਹੜਾ ਆ ਵੇਵ ਪਾਵਰਡ ਸੀ ਵਾਟਰ ਡੀਸੈਲਿਨੇਸ਼ਨ ਆਈਸਬਰਗ ਜਿਹੜਾ ਪ੍ਰੋਜੈਕਟ ਆ ਉਸ ਨੂੰ ਸੈਟਅਪ ਕੀਤਾ ਗਿਆ ਹੈਗਾ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ ਪਾਣੀ ਦੇ ਮਸਲੇ ਦੇ ਵਿੱਚ ਹੀ ਨੈਸ਼ਨਲ ਵੈਦਰ ਸਰਵਿਸ ਨੇ ਅੱਜ ਆંકੜੇ ਜਾਰੀ ਕੀਤੇ ਜਿਸ ਦੇ ਵਿੱਚ ਕਰੰਟਲੀ ਮੌਜੂਦਾ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਰੈਜ਼ਰਵਾਇਰਸ ਕਾਫੀ ਹੱਦ ਤੱਕ ਭਰੇ ਹੋਏ ਨਜ਼ਰ ਆ ਰਹੇ ਆ। ਸ਼ਾਸ਼ਤਾ ਰੈਜ਼ਰਵਾਇਰ 93%, ਔਰੋਵਿਲ 99%, ਬੁਲਟਸ ਬਾਰ 85%, ਫਾਲਸਮ 74%, ਕਮੈਂਚੀ 61%, ਨਿਊ ਹੋਗਨ 74%, ਨਿਊ ਮਲੋਨੀਜ਼ 60% ਤੇ ਡੌਨ ਪੈਡਰੋ 80% ਕਪੈਸਿਟੀ ਦੇ ਉੱਤੇ ਜਿਹੜੇ ਉਹ ਨਜ਼ਰ ਆ ਰਹੇ ਆ। ਇਸੇ ਤਰੀਕੇ ਦੇ ਨਾਲ ਪਾਣੀ ਤੇ ਮੀਂਹ ਦੀ ਹੋਈ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਰਿਕਾਰਡ ਤੋੜ ਬਰਫ਼ ਪੈਣ ਦੇ ਕਰਕੇ ਪੈਲਿਸਡੇਜ਼ ਦੇ ਵਿੱਚ ਟਾਹੋ ਦੇ ਵਿੱਚ ਰਿਕਾਰਡ ਤੋੜ ਮੀਂਹ ਪਿਆ। ਸੀਜ਼ਨਲ ਸਨੋ 710 ਇੰਚ ਦੇ ਉੱਤੇ ਯਾਨੀ ਕਿ 60 ਫੁੱਟ ਦੇ ਉੱਤੇ ਜਿਹੜੀ ਉਹ ਦੱਸੀ ਜਾ ਰਹੀ ਆ। ਓਵਰਆਲ ਐਵਰੇਜ 400 ਇੰਚ ਦੀ ਰਹੀ ਸੀ ਯਾਨੀ ਕਿ 33 ਫੁੱਟ ਦੀ। 33 ਫੁੱਟ ਦੇ ਨਾਲ ਤਕਰੀਬਨ ਦੁੱਗਣੀ ਸਨੋ ਇਸ ਟਾਈਮ ਉੱਥੇ ਪਈ ਹੋਈ ਆ। ਸੋ ਬਹੁਤ ਹੀ ਵੈਟ ਸੀਜ਼ਨ ਜਿਹੜਾ ਰਿਹਾ ਆ। ਇਹਦੇ ਕਰਕੇ ਹੀ ਬਾਰ-ਬਾਰ ਜਿਹੜਾ ਹਰਜੋਤ ਸਿੰਘ ਜੀ ਇਹ ਚਿੰਤਾ ਪ੍ਰਗਟਾਈ ਜਾ ਰਹੀ ਆ ਵੀ ਗਰਮੀਆਂ ਆਉਂਦਿਆਂ ਸਾਰ ਹੀ ਬਰਫ਼ ਪਿਘਲਣ ਦੇ ਨਾਲ ਕਈ ਥਾਵਾਂ ਦੇ ਦਰਿਆ ਜਿਹੜੇ ਉਹ ਕਾਫੀ ਚੜ੍ਹ ਕੇ ਆਉਣਗੇ ਤੇ ਖਤਰੇ ਦੇ ਨਿਸ਼ਾਨਾਂ ਤੋਂ ਉੱਤੇ ਜਾ ਸਕਦੇ ਆ। ਫਲੱਡਿੰਗ ਦੀ ਜਿਹੜੀ ਆ ਉਹ ਚਿੰਤਾ ਵੀ ਇਸ ਦੇ ਵਿੱਚ ਪੈ ਚੁੱਕੀ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਹੈ। ਰੈਜ਼ਰਵਾਇਰਸ ਦੇ ਵਿੱਚੋਂ ਪਾਣੀ ਵੀ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਜਲਦੀ ਛੱਡਣਾ ਪੈ ਸਕਦਾ ਆ ਤਾਂ ਜੋ ਉਹਨਾਂ ਦੇ ਜਿਹੜੇ ਬੰਨ੍ਹ ਟੁੱਟਣ ਦੇ ਜਿਹੜਾ ਉਹ ਖਤਰਾ ਨਾ ਰਹੇ।